ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आया प्रोग्राम सचो सच विच बहुत शुक्रिया जी डॉक्टर साहब अज 20 जुलाई 2020 5 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬਰ ਕੇਬਲ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਦੁਆ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ ਵਸਦੇ ਰਹੋ ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਸੋ ਵਿਊਅਰਸ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਪਹਿਲੇ ਸੈਗਮੈਂਟ ਦੇ ਵਿੱਚ ਜੋ ਪਹਿਲਾ ਇਸ਼ੂ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜੋ ਪਹਿਲਾ ਇਸ਼ੂ ਹੈ ਉਹ ਕੀ ਹੈ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਚੀਨ ਔਰ ਭਾਰਤ ਦੇ ਵਿੱਚ ਜੋ ਸਿੱਧਾ ਟਕਰਾਅ ਹੈ ਉਸ ਦੀਆਂ ਜੋ ਖਬਰਾਂ ਨੇ ਉਹ ਘੱਟ ਹੋਈਆਂ ਨੇ ਪਰ ਫਿਰ ਵੀ ਇਹਨੂੰ ਲੱਗਦਾ ਕਿ ਜਿਸ ਤਰ੍ਹਾਂ ਕਿ ਗੱਲਬਾਤ ਦੀ ਦੌੜ ਦੇ ਵਿੱਚ ਜੋ ਚੀਨ ਹੈ ਭਾਰਤ ਨੂੰ ਇਸ ਤਰ੍ਹਾਂ ਪੁਆਇੰਟੀਆਂ ਦੇ ਰਿਹਾ ਹੈ ਜਿਸ ਤਰ੍ਹਾਂ ਕਿ ਕੁੱਤਾ ਆਪਣੀ ਜੋ ਪੂਛ ਨੂੰ ਫੜਨ ਦੇ ਵਿੱਚ ਹਫ ਜਾਂਦਾ ਹੈ ਪਰ ਪੂਛ ਨੂੰ ਫੜ ਨਹੀਂ ਸਕਦਾ ਸੋ ਇਸ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਕਰੋਨਾ ਅਪਡੇਟ ਵੀ ਜਾਣਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾ ਇਸ਼ੂ ਡਾਕਟਰ ਸਾਹਿਬ ਕੋਲੋਂ ਸੁਣਨ ਤੋਂ ਪਹਿਲਾਂ ਅਸੀਂ ਉਹਨਾਂ ਤੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਕਿ ਉਹਨਾਂ ਦਾ ਵੀਕਐਂਡ ਕਿੱਥੇ ਗੁਜ਼ਰਿਆ ਔਰ ਉਹਨਾਂ ਨੇ ਕੀ ਕੀਤਾ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਆਪਣੇ ਵੀਕਐਂਡ ਬਾਰੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਆਪਣੇ ਵਿਊਅਰਸ ਨੂੰ ਨਵੇਂ ਹਫਤੇ ਵੀਕ ਜੀ ਦੇ ਵਿੱਚ ਵੈਲਕਮ ਕਹਿੰਦੇ ਹਾਂ ਬਿਲਕੁਲ ਪਹਿਲਾ ਸਾਡਾ ਸ਼ੋਅ ਹੈ ਮੰਡੇ ਦਾ ਜੀ ਔਰ ਜ਼ਾਹਰ ਹੈ ਕਿ ਬੇਸ਼ੱਕ ਸਾਡੇ ਕੁਝ ਵੀਰ ਲਿਖਣਗੇ ਕਿ ਜੀ 7 ਦਿਨ ਸ਼ੋਅ ਕਰਿਆ ਕਰੋ ਸਾਡਾ ਜੀ ਤਾਂ ਕਰਦਾ ਹੈ ਕਿ ਵੀ 7 ਚੋਂ ਵੀ ਅਸੀਂ 8 ਦਿਨ ਕਰੀਏ ਜੀ ਪਰ ਦੂਸਰੀਆਂ ਜ਼ਿੰਮੇਵਾਰੀਆਂ ਵੀ ਨੇ ਜਦੋਂ ਤੁਸੀਂ ਇੱਕ ਕਮਿਊਨਿਟੀ ਦੇ ਸਾਰੇ ਇੰਟਰਸਟ ਨੂੰ ਵਾਚ ਕਰਦੇ ਹੋ ਫਿਰ ਕਮਿਊਨਿਟੀ ਮੈਂਬਰਸ ਦੇ ਦੁੱਖ ਸੁੱਖ ਸ਼ਮੂਲੀਅਤ ਹਰ ਥਾਂ ਤੇ ਮੌਜੂਦਗੀ ਜਿੱਥੇ ਜਿੱਥੇ ਵੀ ਪਹੁੰਚਿਆ ਜਾ ਸਕਦਾ ਔਰ ਜ਼ਾਹਰ ਹੈ ਕਿ ਕੋਵਿਡ-19 ਦੀ ਵਜ੍ਹਾ ਕਰਕੇ ਅਸੀਂ ਪਿਛਲੇ ਲਗਭਗ 5 ਮਹੀਨੇ ਤੋਂ ਨਿਊਯਾਰਕ 'ਚ ਹੀ ਸਟਕ ਹੈ ਜੀ ਭਾਵੇਂ ਜੁਲਾਈ ਦੇ ਪਹਿਲੇ ਹਫਤੇ ਤੋਂ ਅਸੀਂ ਨਿਊਯਾਰਕ ਦੇ ਵਿੱਚ ਤਾਂ ਐਕਟੀਵਿਟੀ ਸ਼ੁਰੂ ਕੀਤੀ ਦੋ ਜਿਹੜੇ ਪਬਲਿਕ ਫੰਕਸ਼ਨ ਨੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਉਹਨਾਂ 'ਚ ਅਸੀਂ ਸ਼ਮੂਲੀਅਤ ਕੀਤੀ ਪ੍ਰੀਕਾਸ਼ਨਸ ਲੈ ਕੇ ਜੀ ਔਰ ਪਿਛਲੇ 2 ਹਫ਼ਤੇ ਤੋਂ 4 ਜੁਲਾਈ ਤੋਂ ਬਾਅਦ ਅਸੀਂ ਲਾਈਵ ਸ਼ੋਅ ਸਟੂਡੀਓ ਤੋਂ ਵੀ ਕਰ ਰਹੇ ਹਾਂ ਜੀ ਪਰ ਇਹ ਸਾਰੇ 4-5 ਮਹੀਨੇ ਦੇ ਪੀਰੀਅਡ 'ਚ ਸਾਡੇ ਪੇਕੇ ਪਿੰਡ ਵਾਸ਼ਿੰਗਟਨ ਡੀਸੀ ਦੇ ਵਿੱਚ ਅਸੀਂ ਨਹੀਂ ਜਾ ਸਕੇ ਔਰ ਜ਼ਾਹਰ ਹੈ ਕਿ ਇੱਕ ਉਹ ਜਿਹੜਾ ਪੇਕੇ ਨੂੰ ਮਿਸ ਕਰਨਾ ਵੀ ਹੁੰਦਾ ਜੀ ਔਰ ਇਸ ਪੀਰੀਅਡ ਦੇ ਵਿੱਚ ਜਿਹੜੀਆਂ ਵੀ ਦੁੱਖ ਸੁੱਖ ਦੀਆਂ ਘਟਨਾਵਾਂ ਪਰਿਵਾਰਾਂ 'ਚ ਉੱਥੇ ਵੀ ਵਾਪਰੀਆਂ ਨੇ ਬਿਲਕੁਲ ਉਹਨਾਂ ਦੇ ਨਾਲ ਵੀ ਮੇਰਾ ਇਹ ਹੁੰਦਾ ਹੈ ਕਿ ਨਿੱਜੀ ਤੌਰ ਦੇ ਉੱਤੇ ਹਰ ਇੱਕ ਦੇ ਦੁੱਖ ਸੁੱਖ ਸ਼ਮੂਲੀਅਤ ਹੋਏ ਔਰ ਖਾਸ ਤੌਰ ਤੇ ਸਾਡੇ ਬਹੁਤ ਹੀ ਪਿਆਰੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਜਿਨ੍ਹਾਂ ਦੇ ਫਾਦਰ ਇਨ ਲਾ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ ਉਹਨਾਂ ਦੀ ਕ੍ਰਿਮੇਸ਼ਨ ਔਰ ਅੰਤਮ ਅਰਦਾਸ ਮੌਕੇ ਤਾਂ ਅਸੀਂ ਨਹੀਂ ਸੀ ਪਹੁੰਚ ਸਕੇ ਕਿਉਂਕਿ ਬੰਦਿਆਂ ਦੀ ਲਿਮਿਟੇਸ਼ਨ ਸੀ ਔਰ ਚੱਠਾ ਪਰਿਵਾਰ ਓਠੀ ਪਰਿਵਾਰ ਵੱਡਾ ਪਰਿਵਾਰ ਹੈ ਜੀ ਪਰ ਮੈਂ ਮੇਰੀ ਇਹ ਪ੍ਰਾਇੋਰਟੀ ਸ਼ਾਮਲ ਸੀ ਕਿ ਉਹਨਾਂ ਦੇ ਨਾਲ ਔਰ ਸਾਰੇ ਪਰਿਵਾਰਾਂ ਦੇ ਨਾਲ ਜਿਹੜਾ ਹਮਦਰਦੀ ਦਾ ਇਜ਼ਹਾਰ ਕੀਤਾ ਜਾਏ ਔਰ ਇਸ ਤੋਂ ਇਲਾਵਾ ਵੀ ਵੀਰ ਨਰਿੰਦਰ ਸਿੰਘ ਜਿਹੜੇ ਹਮੇਸ਼ਾ ਹੀ ਸਾਡੇ ਲਈ ਭਰਾਵਾਂ ਵਾਂਗ
ਛਾਤੀ ਤਾਣ ਕੇ ਵੀ ਖਲੋਂਦੇ ਨੇ ਜੀ। ਦੁਸ਼ਮਣ ਦੇ ਸਾਹਮਣੇ ਬਿਲਕੁਲ ਔਰ ਸਾਡੇ ਹਰ ਪੱਖੋਂ ਹੀ ਖੈਰ ਖਾ ਹਮਦਰਦ ਨੇ। ਉਹਨਾਂ ਦਾ ਵੀ ਸੀ ਕਿ ਮਿਲਣ ਨੂੰ ਜੀ ਕਰਦਾ, ਮੈਂ ਵੀ ਮੈਂ ਮਹਿਸੂਸ ਕਰਦਾ ਸੀ। ਸੋ ਇਹਨਾਂ 2 ਦਿਨਾਂ ਦੇ ਵਿੱਚ ਅਸੀਂ ਲਗਭਗ 5-6 1-to-1 ਮੀਟਿੰਗਸ ਵੀ ਜੱਸਾ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਹੋਰਨਾਂ ਦੇ ਨਾਲ ਵੀ ਕੀਤੀਆਂ ਜੀ। ਔਰ ਚੰਗਾ ਵਕਤ ਗੁਜ਼ਰਿਆ। Nice. ਅਸੀਂ ਕੱਲ ਰਾਤ ਵਾਪਸ ਆ ਗਏ ਸੀ। ਸੋ ਕੋਈ ਵੀ ਸਿਗਨੀਫੀਕੈਂਟ ਡਿਵੈਲਪਮੈਂਟ ਨਹੀਂ ਸੀ ਉਸ ਲਿਹਾਜ਼ ਨਾਲ, ਪਰ ਇਹ ਬੜਾ ਜ਼ਰੂਰੀ ਵੀ ਹੁੰਦਾ। ਔਰ ਜਦੋਂ ਤੁਸੀਂ ਦੇਰ ਬਾਅਦ ਮਿਲਦੇ ਹੋ ਫਿਰ ਦੇਖਦੇ ਹੋ ਕਿਹਦੇ ਕਿੰਨੇ ਪਾਉਂਡ ਭਾਰ ਘਟਿਆ, Lose ਹੋਇਆ, ਕਿੰਨਾ ਵਧਿਆ। ਲੇਕਿਨ ਇੱਕ ਚਾਅ ਔਰ ਉਮੰਗ ਸੀ ਸਾਰਿਆਂ ਦੇ ਵਿੱਚ ਕਿ Nice. ਅਸੀਂ ਸਾਰੇ ਹੀ ਮਿਲੇ ਹਾਂ। ਮਿਲੇ ਆ। ਔਰ ਉਸ ਟ੍ਰੈਜਡੀ ਚੋਂ ਜਦੋਂ ਅਸੀਂ ਇਵਨ ਨਿਊਯਾਰਕ ਦੇ ਹਵਾਲੇ ਨਾਲ ਦੇਖਦੇ ਹਾਂ ਕਿ 40,000 ਦੇ ਕਰੀਬ ਜਿਹੜੇ ਲੋਕ ਨੇ ਉਹ ਮਰ ਗਏ, ਜੀ। ਜਿਨ੍ਹਾਂ ਦੇ ਵਿੱਚ ਆਪਣੇ ਵੀ ਆਪਣੇ ਵੀ ਜਿਹੜਾ ਸੀ। ਫੇਅਰ ਸਾਈਜ਼ ਆ, ਜਦੋਂ ਤੁਸੀਂ ਰਹਿੰਦੇ ਹੋ ਜਿਨ੍ਹਾਂ ਥਾਵਾਂ ਤੇ ਜੋ ਬਾਕੀ ਪੋਪੂਲੇਸ਼ਨ ਨਾਲ ਵਾਪਰਦਾ ਉਹ ਤੁਹਾਡੇ ਨਾਲ ਵੀ ਵਾਪਰਦਾ। ਬਿਲਕੁਲ, ਕਿਉਂ ਨਹੀਂ। ਸੋ ਉਸ ਸਾਰੇ ਦਾ ਵੀ ਇੱਕ ਸੀ ਕਿ ਜਿਹੜਾ ਸਰਵਾਈਵ ਕੀਤਾ ਹੈ ਉਹ ਇਹ ਮਹਿਸੂਸ ਕਰਦਾ ਹੈ, ਸ਼ੁਕਰਗੁਜ਼ਾਰੀ ਚ ਵੀ ਹੈ ਕਿ ਭਾਈ ਰੱਬ ਦਾ ਸ਼ੁਕਰ ਹੈ ਜੀ। ਕਿ ਜਿਹੜੇ ਅਸੀਂ ਠੀਕ ਹੈ। ਸੋ ਮੈਂ ਸਮਝਦਾ ਵੀ ਸਾਡੀ ਇਹ ਫੀਲਿੰਗ ਹਰ ਇੱਕ ਦੇ ਲਈ ਹੋਣੀ ਚਾਹੀਦੀ ਹੈ, ਇਨਸਾਨੀਅਤ ਦੇ ਲਈ। ਔਰ ਇਸ ਸਾਰੇ ਚੋਂ ਜਿਹੜਾ ਕਹਿਰ ਅਜੇ ਵੀ ਉੱਦਾਂ ਹੀ ਹੈ। ਉਸ ਤਰ੍ਹਾਂ ਹੀ ਭਰਪਾ ਹੈ ਜੀ। ਔਰ ਇਸ ਦਾ ਨੰਬਰ ਵੀ ਉਵੇਂ ਹੀ ਵੱਧ ਰਿਹਾ। ਅਸੀਂ ਇਸ ਸੈਗਮੈਂਟ ਦੇ ਐਂਡ 'ਚ ਗੱਲ ਕਰਾਂਗੇ। ਜੀ। ਸੋ ਜਿੱਥੇ ਅਸੀਂ ਪ੍ਰੀਕਾਸ਼ਨ ਦੀ ਗੱਲ ਕਰਦੇ ਹਾਂ ਉੱਥੇ ਜੇ ਇਸ ਕਿਸਮ ਦੀ ਟ੍ਰੈਜਡੀ ਚੋਂ ਵਬਾ ਚੋਂ ਇਹ ਮੈਸੇਜ ਆਏ ਕਿ ਅਲਟੀਮੇਟਲੀ ਇਨਸਾਨੀ ਜ਼ਿੰਦਗੀ ਦਾ ਕੋਈ ਬਹੁਤਾ ਨਾ ਮਾਣ ਹੈ ਨਾ ਤਾਣ ਹੋਣਾ ਚਾਹੀਦਾ ਹੈ। ਜੀ। ਔਰ ਇਹਦੇ 'ਚ ਸੈਲਫਲੈਸਨੈਸ ਜਿਹਨੂੰ ਅਸੀਂ ਬਿਲਕੁਲ ਬੇਲੌਸ ਹੋ ਕੇ ਅਸੀਂ ਜ਼ਿੰਦਗੀ ਜੀਵੀਏ, ਜੀ। ਲਾਲਚ ਦੇ ਵਿੱਚ, ਦੌੜ ਦੇ ਵਿੱਚ, ਨਫ਼ਰਤ ਦੇ ਵਿੱਚ, ਕਿੰਨੀ ਛੋਟੀ ਜ਼ਿੰਦਗੀ ਹੈ, ਕਦੋਂ ਕਿਨੇ ਤੁਰ ਜਾਣਾ ਹੈ। ਬਿਲਕੁਲ। ਕੋਰੋਨਾ ਨੇ ਬਿਲਕੁਲ ਹੀ ਸਾਬਤ ਕਰ ਦਿੱਤਾ ਹੈ ਕਿ ਜੀ। ਜਿਹਨੂੰ ਸਾਡੇ ਫੋਕਲੋਰ ਦੇ ਵਿੱਚ ਪਾਣੀ ਦਾ ਬੁਲਬੁਲਾ ਕਹਿੰਦੇ ਸੀ ਕਿ ਜ਼ਿੰਦਗੀ ਪਾਣੀ ਦਾ ਬੁਲਬੁਲ ਹੈ। ਜੀ। ਸੱਚਮੁੱਚ ਅਸੀਂ ਦੇਖਿਆ ਬਿਲਕੁਲ, ਕਿ ਉੱਦਾਂ ਹੀ ਕਿਵੇਂ ਨਜ਼ਰ ਆ ਉਹ ਰਿਹਾ। ਬੁਲਬੁਲੇ ਬਸਟ ਹੋਏ ਨੇ। ਜੀ। ਔਰ ਅਸੀਂ ਰੱਬ ਦੀ ਸ਼ੁਕਰਗੁਜ਼ਾਰੀ ਹੋਈਏ ਕਰਦੇ ਹਾਂ ਕਿ ਭਾਈ ਅਸੀਂ ਉਸ ਬਸਟਿੰਗ 'ਚ ਨਹੀਂ ਆਏ। ਨਹੀਂ ਆਏ, thank ਵਾਰੀ God। ਕੱਲ ਨੂੰ ਹੋ ਸਕਦੀ ਹੈ, ਲੇਕਿਨ ਇਹ ਸਾਡੇ ਲਈ ਸਬਕ ਹੋਣਾ ਚਾਹੀਦਾ ਹੈ ਕਿ ਅਸੀਂ ਬਿਨਾਂ ਲਾਲਚ ਤੋਂ, ਬਿਨਾਂ ਗਰਜ਼ ਤੋਂ ਔਰ ਜਿਹੜੀ ਦੌੜ ਹੈ ਸਵੇਰ ਤੋਂ ਸ਼ਾਮ ਤੱਕ ਪੈਸੇ ਦੀ ਔਰ ਇੱਕ ਦੂਸਰੇ ਪ੍ਰਤੀ ਨਫ਼ਰਤ, ਖਿਚਾਅ, ਅਨਾ, ਈਰਖਾ, ਇਹ ਸਾਰੇ ਤੋਂ ਬਚੀਏ। ਬਿਲਕੁਲ। ਜ਼ਾਹਰ ਹੈ ਕਿ ਇਹ ਸਾਰੇ ਪਿਛਲੇ ਫਰਾਈਡੇ ਸਿੰਸ ਜਦੋਂ ਅਸੀਂ ਲਾਸਟ ਪ੍ਰੋਗਰਾਮ ਕੀਤਾ ਕੋਈ ਬਹੁਤ ਵੱਡੀਆਂ ਡਿਵੈਲਪਮੈਂਟਸ ਤਾਂ ਨਹੀਂ ਹੋਈਆਂ ਲਦਾਖ ਸੈਕਟਰ ਨੂੰ ਲੈ ਕੇ ਜਾਂ ਚੀਨ ਭਾਰਤ ਦੇ ਵਿਚਾਲੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਹਾਕਮ ਜਿਨ੍ਹਾਂ ਨੇ ਜੁੱਤੀਆਂ ਵੀ ਖਾਧੀਆਂ, ਗੰਢੇ ਵੀ ਖਾਧੇ, ਜੀ। ਆਪਣੇ ਲੋਕਾਂ ਨੂੰ ਵੀ ਜਿਹੜੇ ਹੁਣ ਤੱਕ ਉੱਲੂ ਬਣਾਉਂਦੇ ਰਹੇ ਇਸ ਸਾਰੇ ਦੌਰ 'ਚ ਉਹਨਾਂ ਨੇ ਵਿਕਾਸ ਦੂਬੇ ਦਾ ਝੂਠਾ ਐਨਕਾਊਂਟਰ ਬਣਾਇਆ। ਫਿਰ ਰਾਜਸਥਾਨ 'ਚ ਸਰਕਾਰ ਪਲਟਾ ਹੋ ਗਿਆ, ਨਹੀਂ ਹੋਇਆ, ਲੋਕਾਂ ਨੂੰ ਉਹਦੇ 'ਚ ਫਸਾਇਆ। ਔਰ ਕੋਵਿਡ-19 ਨੂੰ ਲੈ ਕੇ ਜਿੱਥੇ ਭਾਰਤ 'ਚ ਤੇਜ਼ੀ ਨਾਲ ਕੇਸ ਵੱਧ ਰਹੇ ਨੇ ਔਰ ਕੱਲ 40,000 ਕੇਸ ਪਿਛਲੇ ਕੱਲ ਦੇ ਵਿੱਚ ਇੱਕ ਦਿਨ ਦੇ ਵਿੱਚ ਭਾਰਤ 'ਚ ਵਾਧਾ ਹੋਇਆ। 11 ਲੱਖ ਤੋਂ ਜ਼ਿਆਦਾ ਨੰਬਰ ਚਲਾ ਗਿਆ ਕੋਵਿਡ-19 ਦਾ। ਪਰ ਉਹ ਕਹਿ ਰਹੇ ਨੇ ਜੀ ਬਿਲਕੁਲ ਅਸੀਂ ਕਾਬੂ 'ਚ ਪਾ ਲਿਆ, ਦੇਖੋ ਸਾਡੀ ਡੈਥ ਰੇਟ ਕਿੰਨਾ ਘੱਟ ਹੈ, ਅਸੀਂ ਬਿਲਕੁਲ ਜਿਹੜਾ ਉਹ ਜਿੱਤ ਲਿਆ। ਔਰ ਮੋਦੀ ਜਿਹੜੀ UN ਦੀ ਵਰਚੁਅਲ ਕਾਨਫਰੰਸ ਨੂੰ ਨੇ ਐਡਰੈਸ ਕੀਤਾ, ਉਹਨੇ ਕਿਹਾ ਅਸੀਂ ਕੋਵਿਡ-19 ਦੇ ਖਿਲਾਫ ਲੜਾਈ ਨੂੰ ਜਨ ਲਹਿਰ 'ਚ ਬਦਲ ਦਿੱਤਾ ਹੈ, ਲੋਕਾਂ ਦੀ ਲਹਿਰ ਬਣਾ ਦਿੱਤਾ ਹੈ। ਸੋ ਉਹ ਝੂਠ ਬਰਾਬਰ ਜਾਰੀ ਹੈ। ਲੇਕਿਨ ਇੱਕ ਆਰਟੀਕਲ ਜਿਹੜਾ ਅੱਜ ਹਿੰਦੂ ਅਖਬਾਰ ਨੇ ਕੈਰੀ ਕੀਤਾ ਹੈ, ਕੁਝ ਹੋਰ ਨੇ ਉਹਦੇ ਐਕਸੈਪਟ ਜਾਰੀ ਕੀਤੇ, ਹਾਲਾਂ ਉਹਨਾਂ ਨੇ ਆਪਣਾ ਐਕਸਕਲੂਸਿਵ ਆਰਟੀਕਲ ਕਿਹਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਚੀਨ ਨੇ ਜਿਹੜਾ ਹੁਣ ਬਾਰਡਰ ਦੇ ਨਾਂ ਥੱਲੇ LAC ਹੈ, ਨਹੀਂ ਹੈ, ਨਿਊਟਰਲ ਲਾਈਨ ਹੈ, ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਈਵਨ 1960 ਦੇ ਵਿੱਚ ਚੀਨ ਨੇ ਜਿਹੜੇ ਕਲੇਮ ਕੀਤੇ ਸੀ ਜਦੋਂ ਉਹਨਾਂ ਦੀ ਨੈਗੋਸ਼ੀਏਸ਼ਨ ਹੋਈ, ਔਰ ਉਹਦੇ ਪੂਰੇ ਵੇਰਵੇ ਨੇ ਮੈਂ ਡਿਸਕਸ ਕਰਾਂਗਾ। ਉਹਨਾਂ ਨੇ ਕਿਹਾ ਵੀ ਹੁਣ ਚੀਨ ਨੇ ਈਵਨ ਉਸ ਤੋਂ ਵੀ ਬਿਯੋਂਡ, ਹਾਲਾਂ 1960 ਦਾ ਕਲੇਮ ਜੇ ਇੰਡੀਆ ਮੰਨ ਲੈਂਦਾ ਤੇ 1962 ਦਾ ਜਿਹੜਾ ਇਹਨਾਂ ਦੀ ਦਿਲਵਦੀ ਸੀ ਔਰ ਉਸ ਚੋਂ ਫਿਰ ਜੁੱਤੀਆਂ ਪਈਆਂ ਉਹ ਵਾਕਿਆ ਨਹੀਂ ਸੀ ਹੋਣਾ। ਲੇਕਿਨ ਇੰਡੀਆ ਨੇ ਜਿਹੜਾ ਉਦੋਂ ਨਹੀਂ ਸੀ ਮੰਨਿਆ, ਹੁਣ ਚੀਨ ਨੇ ਨਾ ਸਿਰਫ ਪੈਂਗੋਂਗ ਸੋ ਲੇਕ ਹੋਏ ਜਾਂ ਗਲਵਾਨ ਵੈਲੀ ਹੋਏ ਜਾਂ ਡੈਪਸੋਂਗ ਹੋਏ, ਉਹਦੇ 'ਚ ਉਹਨਾਂ ਨੇ ਏਰੀਆ ਜਿਹੜਾ ਉਹ ਐਕਵਾਇਰ ਕੀਤਾ ਹੈ ਜਾਂ ਉਹਦੇ ਤੇ ਕਬਜ਼ਾ ਕੀਤਾ ਹੈ,
ਉਹਨਾਂ ਨੇ ਉਸ ਤੋਂ ਬਿਯੋਂਡ 1960 ਤੋਂ ਵੀ ਬਿਯੋਂਡ ਜਿਹੜਾ ਉਹਨਾਂ ਨੇ ਆਪਣਾ ਕਲੇਮ ਜਿਹੜਾ ਉਹ ਰੱਖਿਆ ਹੋਇਆ ਜੀ। ਔਰ ਮੈਂ ਜਦੋਂ ਕਿਸੇ ਵੀ ਸਿਚੁਏਸ਼ਨ ਨੂੰ ਦੇਖਦਾ ਹਾਂ ਕਿ ਭਾਰਤ ਕਿਵੇਂ ਰਾਉਂਡ ਐਂਡ ਰਾਉਂਡ ਜਾ ਰਿਹਾ ਹੈ, ਇੱਕ ਪਾਸੇ ਉਹਨਾਂ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਉੱਥੇ ਲਦਾਖ ਪਹੁੰਚਦਾ ਹੈ, ਇਸ ਵਾਰ ਕੋਈ ਗੰਢੇ ਜਾਂ ਮਿਰਚਾਂ ਜਾਂ ਨਿੰਬੂ ਨਹੀਂ ਲੈ ਕੇ ਗਿਆ ਕਿ ਕਿਸੇ ਤੋਪ ਦੀ ਬੈਰਲ ਨੂੰ ਮੰਨਣਾ, ਔਰ ਧਮਕੀ ਉੱਥੇ ਖਲੋ ਕੇ ਦੇ ਰਹੇ ਕਿ ਜੀ ਅਸੀਂ ਜਿਹੜਾ ਹੈ ਉਹ ਸਬਕ ਸਿਖਾ ਦੇਵਾਂਗੇ, ਅਸੀਂ ਇੱਕ ਇੱਕ ਇੰਚ ਜ਼ਮੀਨ ਜਿਹੜੀ ਹੈ ਉਹ ਚੀਨ ਕੋਲ ਨਹੀਂ ਜਾਣ ਦੇਵਾਂਗੇ, ਔਰ ਇੱਧਰ ਤੇ ਉੱਧਰ ਹਾਲਾਂ ਉਹਦੇ ਚ ਸਿੱਖ ਫੌਜੀ ਜਿਹੜੇ ਨੇ ਉਹ ਵੀ ਦਿਖਾਏ ਹੋਏ ਨੇ, ਉਹਨਾਂ ਦੇ ਮੂੰਹ 'ਚ ਵੀ ਕੋਈ ਉਹ ਬਾਲੂਸ਼ਾਹੀ ਪਾ ਰਿਹਾ। ਔਰ ਸਾਡੇ ਮਿੱਤਰ ਵੀਰ ਸੰਧੂ ਸਾਹਿਬ ਕੈਲੀਫੋਰਨੀਆ 'ਚ ਨੇ, ਉਹਨਾਂ ਨੇ ਵੀ ਮੈਨੂੰ ਕਾਲ ਕੀਤਾ ਵੀਕਐਂਡ ਤੇ, ਉਹਨਾਂ ਨੇ ਕਿਹਾ ਜੀ ਇਹਨਾਂ ਨੇ ਸਿੱਖ ਅੱਗੋਂ ਮਰਵਾਉਣੇ ਨੇ, ਔਰ ਉਹਨਾਂ ਨੇ ਕਿਹਾ, ਮੈਂ ਕਿਹਾ ਜੀ ਕੀ ਤੁਸੀਂ ਸਮਝਦੇ ਹੋ ਵੀ ਫਰਦਰ ਟਕਰਾਅ ਹੋਏਗਾ ਜਾਂ ਦੂਜਾ? ਮੈਂ ਕਿਹਾ ਮੈਨੂੰ ਤਾਂ ਲੱਗਦਾ ਵੀ ਚੀਨ ਆਪਣੀ ਟਾਈਮਿੰਗ ਮੁਤਾਬਕ ਕਰਦਾ ਹੈ, ਉਹਨੇ ਜੋ ਕਰਨਾ ਸੀ ਕਰ ਲਿਆ, ਔਰ ਉਹਨਾਂ ਨੇ ਇਹਨਾਂ ਨੂੰ ਮੈਸੇਜ ਦੇ ਦਿੱਤਾ ਹੈ ਹਾਲ ਦੀ ਘੜੀ, ਫਿਰ ਚੀਨ ਦੇਖੇਗਾ ਉਹਨੇ ਨੈਕਸਟ ਮੂਵ। ਉਹਨਾਂ ਨੇ ਕਿਹਾ ਵੀ ਨਹੀਂ ਹੋ ਸਕਦਾ ਹੈ, ਕਿਉਂਕਿ ਇਹਨਾਂ ਨੂੰ ਜਿਹੜੀ ਸਿੱਖਾਂ ਦੀ ਇਸ ਵੇਲੇ ਆਜ਼ਾਦੀ ਦੀ ਤੜਪ ਹੈ, ਉਹ ਰੈਫਰੈਂਡਮ 2020 ਦੀ ਮੁਹਿੰਮ ਹੈ, ਜਾਂ ਪੰਜਾਬ ਦੇ ਵਿੱਚ ਜਿਵੇਂ ਸਿੱਖਾਂ ਦੇ ਵਿੱਚ ਵੀ ਜਿਵੇਂ ਕਸ਼ਮੀਰੀਆਂ 'ਚ ਇੱਕ ਚਾਅ ਹੈ ਚੀਨ ਦੇ ਇਸ ਭਾਰਤ ਨੂੰ ਕੁੱਟਣ ਦਾ, ਸਿੱਖਾਂ 'ਚ ਵੀ, ਔਰ ਮੈਂ ਡੀਸੀ 'ਚ ਵੀ ਔਰ ਅਦਰਵਾਈਜ਼ ਵੀ ਪ੍ਰਾਈਵੇਟ ਮੀਟਿੰਗਸ ਦੇ ਵਿੱਚ ਸੁਣਦਾ ਕਿ ਕਿਵੇਂ ਜਿਹੜਾ ਉਹਨਾਂ ਦੇ ਜੋਕ ਬਣੇ ਹੋਏ ਨੇ ਬੀਜੇਪੀ ਦੇ ਔਰ ਦੂਸਰੇ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਸਿੱਖ ਕਦੇ ਇਹ ਐਕਸਪੈਕਟ ਕਰਦੇ ਸੀ ਅਮਰੀਕਾ ਤੋਂ ਕਿ ਅਮਰੀਕਾ ਖਾਲਿਸਤਾਨ ਦੇ ਹੱਕ 'ਚ ਜਾਂ ਕਸ਼ਮੀਰੀਆਂ ਨੂੰ ਵੀ ਮਾਣ-ਤਾਣ ਸੀ ਕਿ ਵੀ ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਰੂਜ਼ਾਵੈਲਟ ਦੇ ਜ਼ਮਾਨੇ 'ਚ ਜਿਹੜੀ ਹੈ ਜਦੋਂ ਸ਼ੁਰੂਆਤ ਹੁੰਦੀ ਹੈ ਉਸਨੇ ਕਸ਼ਮੀਰ ਦੇ ਮੁੱਦੇ ਤੇ ਜਿਹੜਾ ਉਹ ਇੱਕ ਪੋਜ਼ਿਟਿਵ ਲਾਈਨ ਸੀ ਕਿ UN ਚਾਰਟਰ ਦੇ ਥੱਲੇ ਪਲੇਬਿਸਾਈਟ ਹੋਏਗਾ ਦਿਸ ਦੈਟ, ਪਰ ਉਹਨਾਂ ਨੇ ਕਿਹਾ ਵੀ ਹੁਣ ਜਿਹੜੇ ਗੰਭੀਰ ਸਿੱਖ ਹਲਕੇ ਨੇ ਔਰ ਕਸ਼ਮੀਰੀ ਹਲਕੇ ਨੇ ਉਹਨਾਂ ਦੇ ਵਿੱਚ ਜੇ ਕੋਈ ਉਮੀਦ ਹੈ ਤਾਂ ਚੀਨ ਤੋਂ ਹੈ, ਔਰ ਈਵਨ ਕਸ਼ਮੀਰੀ ਤਾਂ ਇਹ ਵੀ ਐਕਸਪੈਕਟ ਕਰਦੇ ਨੇ, ਔਰ ਸ਼ਾਇਦ ਇਹ ਕੋਈ ਬਿਲਕੁਲ ਅਨਐਕਸਪੈਕਟਿਡ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ ਕਿ ਜੇ ਲੋੜ ਪਈ ਤਾਂ ਚਾਈਨਾ ਈਵਨ ਫਿਜ਼ੀਕਲੀ ਵੀ ਆਪਣੀ ਆਰਮੀ ਜਿਹੜੀ ਹੈ ਉਹ ਭੇਜ ਸਕਦਾ ਹੈ ਉਸ ਖਿੱਤੇ ਦੇ ਵਿੱਚ। ਔਰ ਇਸ ਸਾਰੇ ਦੇ ਵਿੱਚ ਰਾਦਰ ਮੈਂ ਦੇਖ ਰਿਹਾ ਕਿ ਵੀ ਇਸ ਗੱਲ ਦਾ ਦੁਸ਼ਮਣ ਨੂੰ ਵੀ ਕਿਸ ਹੱਦ ਤੱਕ ਜਾ ਕੇ ਫਿਕਰ ਹੈ ਕਿ ਵੀ ਉਹਨਾਂ ਨੇ ਲੇਟਲੀ ਅਸੀਂ ਦੇਖ ਰਹੇ ਹਾਂ ਕਿ ਬਲੋਚਿਸਤਾਨ ਦੇ ਵਿੱਚ ਗਵਾਦਰ ਦੇ ਆਲੇ ਦੁਆਲੇ, ਕਰਾਚੀ ਦਾ ਵੀ ਅਸੀਂ ਜ਼ਿਕਰ ਕੀਤਾ ਹੈ, ਇੰਡੀਅਨ ਏਜੰਸੀਆਂ ਨੇ ਜਿਹੜਾ ਹਮਲੇ ਨੇ ਸਿਕਿਉਰਿਟੀ ਦਸਤਿਆਂ ਤੇ ਹੋਣ ਜਾਂ ਹਿੰਸਾ ਹੋਣ ਬਲੋਚਾਂ ਦੇ ਨਾਂ ਥੱਲੇ ਉਹ ਤੇਜ਼ ਕਰ ਦਿੱਤੇ ਨੇ, ਔਰ ਇਸ ਦੇ ਉੱਤੇ ਇੱਕ ਪੂਰੀ ਸਟੋਰੀ ਹੈ, ਸਰਜਿੰਗ ਅਟੈਕਸ ਬਾਈ ਬਲੋਚ ਸੈਪਰੇਟਿਸਟ ਇਨਕਰੀਜ਼ ਰਿਸਕਸ ਕਾਸਟ ਆਫ BRI ਪ੍ਰੋਜੈਕਟਸ ਇਨ ਪਾਕਿਸਤਾਨ, ਕਿ ਬਿਲਡਿੰਗ ਐਂਡ ਰੋਡ ਇਨੀਸ਼ੀਏਟਿਵ ਪ੍ਰੋਜੈਕਟ ਜਿਹੜੇ ਨੇ ਉਹਨਾਂ ਦਾ ਖਰਚਾ ਵੱਧ ਰਿਹਾ ਹੈ ਕਿਉਂਕਿ ਜਿਹੜੀ ਹੈ, ਔਰ ਇਹ ਹੈ ਕਿ ਸਰਜ ਇਨ ਦਾ ਡੈਡਲੀ ਅਟੈਕਸ ਬਾਈ ਬਲੋਚ ਸੈਪਰੇਟਿਸਟ ਇਨ ਪਾਕਿਸਤਾਨ has sent the risks and costs of China's ambitious Belt and Road project soaring, while Beijing's interest at the strategic Gwadar port on the Arabic Sea were caught up in the proxy war। और इस सारे ਨੂੰ ਲੰਬਾ ਚੌੜਾ ਆਰਟੀਕਲ ਹੈ, ਪਰ ਇਹਦੇ ਵਿੱਚ ਜਦੋਂ ਇਹਨਾਂ ਦਾ ਮੀਡੀਆ ਇਸ ਕਿਸਮ ਦੇ ਆਰਟੀਕਲ ਕੈਰੀ ਕਰੇ ਦੱਸਣ ਦੇ ਲਈ, ਹਾਲਾਂਕਿ ਹਕੀਕਤ ਇਹ ਹੈ ਵੀ ਈਰਾਨ ਨੇ ਵੀ ਠੁੱਡ ਮਾਰਿਆ, ਇਹਨਾਂ ਨੂੰ ਬਾਹਰ ਕੱਢ ਦਿੱਤਾ ਚਾਬਹਾਰ ਪੋਰਟ ਤੋਂ। ਹਾਲਾਂਕਿ ਅਫਗਾਨਿਸਤਾਨ ਨੇ ਆਪਣੀ ਪਹਿਲੀ ਵੱਡੀ ਅਸਾਈਨਮੈਂਟ ਐਲਮੰਡਸ ਔਰ ਡਰਾਈ ਫਰੂਟ ਦੀ ਚਾਬਹਾਰ ਰਾਹੀਂ ਚਾਈਨਾ ਸ਼ਿਪ ਕੀਤੀ ਹੈ। ਸੋ ਆਲਰੇਡੀ ਈਰਾਨ ਦਾ ਚਾਈਨਾ ਦੇ ਨਾਲ ਜਿਸ ਕਿਸਮ ਦਾ ਉਹਨਾਂ ਦਾ $400 ਬਿਲੀਅਨ ਤੋਂ ਜ਼ਿਆਦਾ ਈਰਾਨ ਨੇ ਅਗਲੇ 20 ਸਾਲ 'ਚ ਇਨਵੈਸਟ ਕਰਨਾ ਹੈ, ਈਵਨ ਚਾਬਹਾਰ ਵੀ ਉਹਨਾਂ ਨੇ ਐਕਟੀਵੇਟ ਕਰ ਦਿੱਤੀ ਹੈ ਟੁਵਰਡ ਚਾਈਨਾ। ਲੇਕਿਨ ਇਹਦੇ ਬਾਵਜੂਦ ਇਹ ਆਪਣੇ ਲੋਕਾਂ ਨੂੰ ਵੀ ਸੰਤੁਸ਼ਟ ਰੱਖਣਾ ਚਾਹੁੰਦੇ ਨੇ ਕਿ ਨਹੀਂ ਸਭ ਜਿਹੜਾ ਉਹ ਅੱਛਾ ਨਹੀਂ ਹੈ, ਅਸੀਂ ਉੱਥੇ ਗੜਬੜ ਕਰਾ ਰਹੇ ਹਾਂ। ਔਰ ਦੂਸਰਾ ਲੇਕਿਨ ਇਹ ਵੀ ਗੱਲ ਸ਼ੋ ਕਰਦੇ ਕਿ ਇਹ ਹੁਣ ਜਿਸ ਤੇਜ਼ੀ ਨਾਲ ਭਾਸ਼ਾ ਡੈਮ ਹੋਏ, ਭਾਸ਼ਾ ਡਾਇਮੰਡ ਡੈਮ ਉਹ ਵੀ ਉਸੇ ਖਿੱਤੇ ਦੇ ਵਿੱਚ ਹੈ, ਔਰ ਇਹ ਵੱਡਾ ਮੈਗਾ ਪ੍ਰੋਜੈਕਟ ਹੈ ਚਾਈਨਾ ਪਾਕਿਸਤਾਨ ਦਾ ਟੂਗੈਦਰ, ਔਰ ਇਹ ਇਹਨਾਂ ਨੇ ਪੂਰਾ ਕਿ ਭਾਈ ਇਹ ਜਿਹੜਾ ਇਹਦੇ ਬਾਵਜੂਦ ਕਿ ਚਾਈਨਾ ਦਾ ਉੱਥੇ ਇੰਟਰਸਟ ਹੈ ਔਰ ਪਾਕਿਸਤਾਨ ਕਾਫੀ ਹੱਦ ਤੱਕ ਜਿਹੜਾ ਉਹ ਚੀਨ ਦੇ ਨਾਲ ਹੈ, ਲੇਕਿਨ ਬਲੋਚ ਜਿਹੜੇ ਨੇ ਉਹ ਅਟੈਕ ਕਰ ਰਹੇ ਨੇ। ਔਰ ਦੂਸਰਾ ਹਾਲਾਂ ਇਹ ਪਾਕਿਸਤਾਨ ਆਰਮੀ ਦੀ ਸਕਸੈਸ ਹੈ, ਉਹਨਾਂ ਨੇ ਈਵਨ ਗਵਾਦਰ ਪੋਰਟ ਔਰ ਉਸ ਸਾਰੇ
ਜਿੰਨੀਆਂ ਵੀ ਇੰਸਟਾਲਮੈਂਟਸ ਨੇ ਚਾਈਨੀਜ਼ ਇਨਵੈਸਟਮੈਂਟ ਵਾਲੀਆਂ ਜੀ ਉਹਨਾਂ ਨੂੰ ਸੇਫਗਾਰਡ ਕਰਨ ਦੇ ਲਈ ਸਪੈਸ਼ਲ ਫੋਰਸ ਕ੍ਰੀਏਟ ਕੀਤੀ ਹੈ ਕੁਝ ਸਾਲ ਪਹਿਲਾਂ, ਔਰ ਉਹ ਬਹੁਤ ਜ਼ਬਰਦਸਤ ਕੰਮ ਕਰ ਰਹੇ ਨੇ। ਜੀ ਔਰ ਇਹਦੇ ਨਾਲ ਨਾਲ ਇਹ ਵੀ ਇਹਨਾਂ ਦੀਆਂ, ਕਿਉਂਕਿ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਖੁਦ ਇਹਨਾਂ ਦੇ ਮਿਲਟਰੀ ਜਨਰਲ ਟੂ ਪ੍ਰੋਂਗ ਵਾਰ ਦੀ ਗੱਲ ਕਰਦੇ ਸੀ ਜੀ, ਅਸੀਂ ਇੱਕੋ ਵੇਲੇ ਪਾਕਿਸਤਾਨ ਔਰ ਚਾਈਨਾ ਉਹਨਾਂ ਨੂੰ ਹੈਡ ਔਨ ਲਵਾਂਗੇ। ਪਰ ਇਹਨਾਂ ਨੂੰ ਲੱਗਦਾ ਵੀ ਇਹ ਤਾਂ ਅਜੇ ਇਕੱਲਾ ਚਾਈਨਾ ਨੇ 5000 ਸੋਲਜਰ ਹੀ ਉਹਨਾਂ ਨੇ ਉੱਥੇ ਇਸਤੇਮਾਲ ਕੀਤੇ ਨੇ, ਔਰ ਕਿਸੇ ਨੇ ਕੋਈ ਹਥਿਆਰ ਨਹੀਂ ਚਲਾਇਆ, ਡੰਡਿਆਂ ਦੇ ਨਾਲ ਹੀ ਇਹਨਾਂ ਦੇ 20 ਜਿਹੜੇ ਨੇ ਫੌਜੀ ਉਹ ਮਾਰ ਮੁਕਾਏ ਨੇ। ਔਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਬਈ ਇਹ ਤਾਂ ਉਹ ਉਲਟਬਾਜ਼ੀਆਂ ਖਾ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਇਹਨਾਂ ਨੇ ਈਵਨ ਬੇਸ਼ੱਕ ਇਹ ਸਟੋਰੀ ਯੂਰੋ ਏਸ਼ੀਅਨ ਟਾਈਮਸ ਦੀ ਹੈ, ਪਰ ਬਹੁਤ ਵਾਰ ਜਿਹੜੀਆਂ ਇਸ ਕਿਸਮ ਦੀਆਂ ਸਟੋਰੀਜ਼ ਵੀ ਭਾਵੇਂ ਉਹ ਪਲਾਂਟ ਹੋਣ ਜਾਂ ਲਿਖੀਆਂ ਜਾਣ, ਇਨਫੋਰਮੇਸ਼ਨ ਕਈ ਵਾਰੀ ਏਜੰਸੀਆਂ ਇਹ ਨਹੀਂ ਹੁੰਦੀਆਂ ਕਿ ਬਈ ਡਾਇਰੈਕਟ ਉਹ ਪਲਾਂਟ ਕਰਦੀਆਂ ਨੇ, ਉਹ ਆਪਣੇ ਇਨ ਬਿਟਵੀਨ ਜਿਹਨਾਂ ਨੂੰ ਅਸੀਂ ਵੀ ਨਿਊਟਰਲ ਸੋਰਸ ਸਮਝ ਰਹੇ ਹੁੰਦੇ ਉਹਨਾਂ ਤੱਕ ਉਹ ਪਹੁੰਚਾ ਦਿੰਦੀਆਂ ਨੇ। ਔਰ ਇੱਕ ਸਟੋਰੀ ਹੈ ਉਹਨਾਂ ਦੀ ਜਿਹੜੀ ਕਿ ਅੱਜ ਹੀ 20 ਜੁਲਾਈ ਨੂੰ ਆਈ ਹੈ, ਚਾਈਨਾ ਕੁਡ ਬੀ ਵਨ ਸਟੈਪ ਅਵੇ ਫਰੋਮ ਡਿਵੈਲਪਿੰਗ ਏ ਮਿਲਟਰੀ ਬੇਸ ਇਨ ਪਾਕਿਸਤਾਨ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਥੱਲੇ ਚਾਈਨਾ ਔਰ ਪਾਕਿਸਤਾਨ ਇੱਕੋ ਪੇਜ ਤੇ ਨੇ। ਬਿਲਕੁਲ। ਔਰ ਪਾਕਿਸਤਾਨ ਨੇ ਜ਼ਾਹਰ ਹੈ ਕਿ ਉੱਥੇ ਗਿਲਗਿਤ ਬਲਿਸਤਾਨ ਦੇ ਵਿੱਚ ਆਪਣਾ ਬਿਲਟਅਪ ਵੀ ਕੀਤਾ ਹੈ। ਪਹਿਲਾਂ ਕਾਫੀ ਨੰਬਰ 'ਚ ਫੌਜੀ ਭੇਜਣ ਦੀ ਵੀ ਖਬਰ ਸੀ ਉੱਥੇ ਆਏ, ਜਿਹਨੂੰ ਪਾਕਿਸਤਾਨ ਨੇ ਭਾਵੇਂ ਡਿਨਾਈ ਕੀਤਾ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਪੂਰੀ ਜਿਹੜਾ ਰੈਡੀ ਟੂ ਟੇਕ ਔਨ, ਜਿਹਨੂੰ ਮਿਲਟਰੀ ਲੈਂਗੁਏਜ ਕਹਿੰਦੇ ਨੇ, ਉਸ ਫਾਰਮ ਦੇ ਵਿੱਚ ਹੈ। ਔਰ ਇਹ ਉਹਦੇ 'ਚ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਹੈ China is using its military and economic power to develop infrastructure in Gilgit-Baltistan in a bid to counter India's plans of seizing the disputed region. New Delhi has frequently expressed its ambition कि जी ਅਸੀਂ ਲੈ ਲਾਂਗੇ ਗਿਲਗਿਤ ਬਾਲਟਿਸਤਾਨ ਨੂੰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਭਾਰਤ ਦੀ ਦਿਲਵਦੀ ਵਾਲੀ ਗੱਲ ਸੀ ਉਸ ਨੂੰ ਲੈ ਕੇ ਬੀਜਿੰਗ ਹੈਜ਼ ਰੈਂਪਡ ਅਪ ਕੰਸਟਰਕਸ਼ਨ ਯੂਜ਼ਿੰਗ ਇਟਸ ਮਿਲਟਰੀ ਪਾਵਰ ਜਿਹੜੀ ਹੈ। ਔਰ ਉਹਨਾਂ ਨੇ ਸੈਂਗੇ ਐਚ ਸਿੰਘ ਡਾਇਰੈਕਟਰ ਨੇ ਵਾਸ਼ਿੰਗਟਨ ਬੇਸਡ ਇੰਸਟੀਚਿਊਟ ਆਫ ਗਿਲਗਿਤ ਬਾਲਟਿਸਤਾਨ ਸਟੱਡੀਜ਼ ਦੇ, ਉਹਨਾਂ ਨੂੰ ਕੋਟ ਕੀਤਾ ਹੈ ਕਿ ਚਾਈਨਾ ਇਜ਼ ਕੰਸਰਨਡ ਅਬਾਊਟ ਇੰਡੀਆਜ਼ ਗਰੋਇੰਗ ਇੰਟਰਸਟ ਇਨ ਐਕਵਾਇਰਿੰਗ ਕੰਟਰੋਲ ਓਵਰ ਗਿਲਗਿਤ ਬਾਲਟਿਸਤਾਨ। ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਚੋਂ ਇਹ ਪ੍ਰੋ ਇੰਡੀਆ ਹੈ ਜਿਹੜਾ ਥਿੰਕ ਟੈਂਕ ਦਾ ਇਹ ਗੱਲ ਕਰ ਰਿਹਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਟਾਰਟਿੰਗ ਡਾਇਮਰ ਡੈਮ ਇਜ਼ ਚਾਈਨਾਜ਼ ਵੇ ਆਫ ਮਾਰਕਿੰਗ ਦਾ ਟੈਰੀਟਰੀ ਆਫ ਚਾਈਨਾ in using military power to claim land in Aksai Chin, and it is doing the same in Gilgit-Baltistan by building mega infrastructure. ਹੁਣ ਇਹ ਆਰਟੀਕਲ ਯੂਰੋ ਏਸ਼ੀਅਨ ਟਾਈਮਸ ਦਾ ਇਸ ਪਾਸੇ ਕਰਦੇ ਕਿ ਵੀ ਇਸ ਸਾਰੇ ਚੋਂ ਉਹਨਾਂ ਨੇ ਆਲਰੇਡੀ ਇੱਕ ਸਟੈਪ ਕਿ ਹੁਣ ਜਿਹੜਾ ਉੱਥੇ ਉਹਨਾਂ ਦਾ ਬੇਸ ਸੈਂਟਰ ਕਾਇਮ ਕਰਨਾ ਰਹੇ, ਉਹ ਉਹਨਾਂ ਨੂੰ ਲੋੜ ਨਹੀਂ ਹੈ, ਕਿਉਂਕਿ ਪਾਕਿਸਤਾਨ ਦੇ ਨਾਲ ਚਾਈਨਾ ਦੀ ਜਿਸ ਕਿਸਮ ਦੀ ਸਾਂਝ ਹੈ ਉਸ ਸਾਰੇ ਚੋਂ ਜਿਹੜਾ ਉਹਨਾਂ ਨੂੰ ਔਰ ਪਾਕਿਸਤਾਨ ਦੀ ਫੌਜ ਦੇ ਉੱਤੇ ਚੀਨ ਨੂੰ ਪੂਰੀ ਤਰ੍ਹਾਂ ਇਤਮਾਦ ਹੈ, ਕਿਉਂਕਿ ਆਲਰੇਡੀ ਫੌਜ ਨੇ ਉਹ ਪੂਰੀ ਵਾਰ ਹਾਰਡਨਡ ਆਰਮੀ ਹੈ ਜਿਹੜੀ 1979 ਤੋਂ 1999 ਤੱਕ ਪਹਿਲਾਂ ਬੇਸ਼ੱਕ ਅਫਗਾਨ ਜਾਂ ਮੁਜਾਹਿਦੀਨ ਫਰੰਟ ਲਾਈਨ ਤੇ ਸੀ, ਪਰ ਸਾਰਾ ਉਹਨਾਂ ਦੇ ਹੱਥਾਂ ਚੋਂ ਲੰਘਿਆ ਸਾਰੇ ਟ੍ਰੇਨਿੰਗ ਬੇਸਿਸ। ਔਰ ਦੂਸਰਾ ਫਿਰ ਵਿਦਨ 9/11 ਤੋਂ ਬਾਅਦ ਬੇਸ਼ੱਕ ਪਾਕਿਸਤਾਨ ਨੈਟੋ ਦਾ ਐਲਾਈ ਸੀ, ਲੇਕਿਨ ਉਹਨਾਂ ਨੇ ਲੜਾਈ ਆਪਣੀ ਅੰਦਰੂਨੀ ਦਹਿਸ਼ਤਗਰਦੀ ਦੇ ਖਿਲਾਫ ਵੀ ਲੜੀ। ਕਿਵੇਂ ਉਹਨਾਂ ਨੇ ਇੰਡੀਅਨ ਏਜੰਸੀਆਂ ਔਰ ਦੂਸਰੀਆਂ ਮੁਲਕਾਂ ਦੀਆਂ ਏਜੰਸੀਆਂ ਜਿਹੜੀਆਂ ਉੱਥੇ ਉਹਨਾਂ ਨੂੰ ਨੱਥ ਪਾਈ ਔਰ ਇੰਟਰਨਲ ਜਿਹੜੀ ਗੜਬੜ ਕਰਵਾਉਣਾ ਚਾਹੁੰਦੇ ਸੀ, ਈਵਨ ਸਵਾਤ ਏਰੀਆ ਜਾਂ ਜਿਹੜਾ ਜਿਹਨੂੰ ਇਲਾਕਾ ਗੈਰ ਕਹਿੰਦੇ ਸੀ ਏਜੰਸੀ ਏਰੀਆ, ਨਾਰਥ ਵਜ਼ੀਰਿਸਤਾਨ, ਉਸ ਸਾਰੇ 'ਚ ਸਾਊਥ ਵਜ਼ੀਰਿਸਤਾਨ, ਉਹ ਸਾਰੀ ਬੈਲਟ ਨੂੰ ਕਿਵੇਂ ਉਹਨਾਂ ਨੇ ਕਾਬੂ ਕੀਤਾ। ਸੋ ਚਾਈਨਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਵੀ ਜਦੋਂ ਟ੍ਰੇਨਿੰਗ ਔਰ ਉਸ ਸਾਰੇ ਕਰਜ ਦਾ ਜੇ ਦੇਖਿਆ ਜਾਏ ਤੇ ਪਾਕਿਸਤਾਨ ਦਾ ਉਸ ਖਿੱਤੇ 'ਚ ਮੈਚ ਨਹੀਂ ਹੈ। ਔਰ ਇਹ ਮੈਂ ਨਹੀਂ ਕਹਿੰਦਾ, ਇਹਨਾਂ ਦੇ ਵੀ ਜਿਹੜੇ ਕੁਝ ਐਕਸਪਰਟ ਨੇ, ਇਹਨਾਂ ਦੇ ਇੱਕ ਸ਼ਾਇਦ ਉਹਨਾਂ ਦਾ ਮੈਨੂੰ ਨਾਂ ਭੁੱਲ ਜਾਂਦਾ ਹੈ, ਕਰਨਲ ਅਜੇ ਬੰਗਾ ਜਾਂ ਕੀ ਉਹਨਾਂ ਦਾ ਨਾਂ, ਉਹ ਸਾਰੇ ਹੀ ਉਹ ਕਹਿੰਦੇ ਨੇ ਕਿ ਵੀ ਤੁਸੀਂ ਉਹਨਾਂ ਨੂੰ ਕਦੇ ਵੀ ਤੁਸੀਂ ਜਿਸ ਅੰਦਾਜ਼ 'ਚ ਲੈਂਦੇ ਹੋ ਜਿਹੜਾ ਉਹ ਉਵੇਂ ਨਹੀਂ ਹੈ। ਔਰ ਉਹ ਜਿਵੇਂ ਇੱਕ ਐਨਾਲਿਸਟ ਬਿਆਨ ਕਰਦਾ ਹੈ, ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ। ਗਰਾਊਂਡ ਦੇ ਉੱਤੇ ਮੈਂ ਗੱਲ ਕੀਤੀ ਹੈ ਕਿ ਕਿਵੇਂ ਕਿਵੇਂ ਉਹਨਾਂ ਨੇ ਕਿਹਨਾਂ ਚੈਲੰਜਸ ਨੂੰ ਲਿਆ ਇਨ ਦਾ 에ਅਰ। ਜਿਹੜੀ ਡੌਗ ਫਾਈਟ ਹੋਈ ਉਹ ਤਾਂ ਅਭਿਨੰਦਨ ਤੋਂ ਵਧੀਆ ਗਵਾਹੀ ਕੋਈ ਨਹੀਂ ਦੇ ਸਕਦਾ। ਔਰ ਸਾਰਿਆਂ ਨੇ ਜਿਨ੍ਹਾਂ ਨੇ ਅਸਮਾਨ 'ਚ ਮਿਗ ਵੀ ਦੇਖੇ ਤੇ ਪਾਕਿਸਤਾਨੀ ਜਹਾਜ਼ ਵੀ, ਤੇ ਮਿੰਟ ਡੇਢ ਮਿੰਟ ਦੀ ਉਸ ਫਾਈਟ 'ਚ
ਕਿਵੇਂ ਮਿਗ ਵੀ ਡਾਊਨ ਹੋਇਆ ਤੇ ਅਭਿਨੰਦਨ ਵੀ ਜਿਹੜਾ ਹੈ ਉਹ ਚਾਹ ਦੇ ਸੜੂਕੇ ਭਰ ਰਿਹਾ ਸੀ। ਜੀ ਸੋ ਕੁੱਲ ਮਿਲਾ ਕੇ ਭਾਰਤ ਜਿਹੜਾ ਹੈ, ਜੇ ਇਹ ਕਹਿਣਾ ਹੋਏ ਕਿ ਆਪਣੀ ਫੋਰਨ ਪਾਲਿਸੀ ਦੇ ਕੁਐਗਮਾਇਰ ਦੇ ਵਿੱਚ ਫਸ ਗਿਆ। ਕੁਐਗਮਾਇਰ ਫਿਨੋਮੀਨਾ ਡੈਜ਼ਰਟ ਦੇ ਵਿੱਚ ਹੁੰਦਾ ਹੈ, ਜੀ ਬਹੁਤ ਰੇਤ, ਜਿਵੇਂ ਸਹਾਰਾ ਡੈਜ਼ਰਟ ਹੈ ਔਰ ਦੂਸਰੇ, ਕਿ ਉਹਦੇ 'ਚ ਇੱਕ ਜਿਹੜਾ ਆਟੋਮੈਟਿਕਲੀ ਰੇਤ ਦੇ ਵਿੱਚ ਬੰਦਾ ਵੜ ਜਾਂਦਾ, ਜੇ ਉਹਦੇ ਨਾਲ ਕੋਈ ਉਹਨੂੰ ਫੜ ਕੇ ਕੱਢਣ ਦੀ ਕੋਸ਼ਿਸ਼ ਕਰੇ ਤੇ ਉਹ ਵੀ ਉਹਦੇ ਵਿੱਚ ਹੀ ਖਿੱਚਿਆ ਜਾਂਦਾ ਔਰ ਉਹ ਕੁਐਗਮਾਇਰ ਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ, ਉਹ ਤੁਹਾਨੂੰ ਥੱਲੇ ਜਿਹੜਾ ਧੱਕ ਦਿੰਦਾ। ਜੀ ਸੋ ਇੱਕ ਤਾਂ ਇਹ ਹੈ ਕਿ ਭਾਰਤ ਉਸ ਆਪਣੇ ਹੀ ਜਿਹੜਾ ਉਹਨਾਂ ਦਾ ਖੜਾ ਕੀਤਾ ਹੋਇਆ ਇੱਕ ਪੋਪ ਲੀਲਾ ਵਾਲਾ ਕੰਮ ਸੀ, ਆਪਣੇ ਮਹਾਨ ਹੋਣ ਦਾ, ਆਪਣੀ ਫੌਜ ਦਾ ਔਰ ਆਪਣੇ ਸੁਪਰ ਪਾਵਰ, ਰੀਜਨਲ ਪਾਵਰ, ਅਮਰੀਕਾ ਦੀ ਯਾਰੀ, ਉਹ ਆਪਣੇ ਹੀ ਕੁਐਗਮਾਇਰ ਦੇ ਵਿੱਚ ਫਸ ਗਿਆ। ਪਰ ਮੈਨੂੰ ਇਹ ਲੱਗਾ ਕਿ ਵੀ ਜੇ ਇਹਨੂੰ ਆਪਣੇ ਦੇਸੀ ਈਡੀਅਮ 'ਚ ਗੱਲ ਕਰਨੀ ਹੋਏ ਤੇ ਕੁਐਗਮਾਇਰ ਤਾਂ ਬਹੁਤਾ ਅਸੀਂ ਦੇਖਿਆ ਨਹੀਂ ਔਰ ਉਹਨੂੰ ਤਾਂ ਪੜ੍ਹਿਆ ਹੀ ਹੈ ਜਾਂ ਬਿਆਨ ਹੀ ਕਰ ਸਕਦੇ ਆ ਜਾਂ ਕੋਈ ਫਿਲਮਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਬਿਲਕੁਲ। ਲੇਕਿਨ ਮੈਂ ਕਿਹਾ ਕਿ ਵੀ ਇੱਕ ਪਾਰਟ ਤਾਂ ਹੈ, ਕੁੱਤੇ ਤਾਂ ਸਾਡੇ ਵੀ ਜਿਹੜੇ ਨੇ ਉਹ ਦੇਸੀਆਂ ਤੋਂ ਲੈ ਕੇ ਤੇ ਡੱਗ ਤੇ ਰੂੜੀਆਂ ਤੇ ਸਾਰੇ, ਤੇ ਜਦੋਂ ਉਹ ਆਪਣੇ ਪਲੇਫੁਲ ਮੂਡ 'ਚ ਹੁੰਦੇ ਨੇ, ਕਦੇ ਐਨ ਰੱਜਿਆ ਹੋਏ ਢਿੱਡ ਭੌਂਕ ਭੂੰਕ ਕੇ ਵੀ ਥੱਕ ਗਏ ਹੋਣ, ਤੇ ਫਿਰ ਉਹ ਇੱਕ ਖੇਡ ਖੇਡਦੇ ਨੇ। ਉਹ ਖੇਡ ਹੈ ਜਾਂ ਪਤਾ ਨਹੀਂ, ਉਹਨਾਂ ਨੂੰ ਲੱਗਦਾ ਵੀ ਅਸੀਂ ਆਪਣੀ ਤਾਕਤ ਦਿਖਾਈਏ, ਉਹ ਆਪਣੀ ਪੂੰਛ ਨੂੰ ਫੜਨ ਦੀ ਕੋਸ਼ਿਸ਼ ਕਰਦਾ ਨੇ। ਉਹ ਮੂੰਹ ਮਾਰ ਰਿਹਾ, ਉਹ ਘੁੰਮ ਰਿਹਾ ਹੁੰਦਾ ਹੈ ਤੇ ਪੂੰਛ ਤਾਂ ਕਿੱਥੇ ਫੜੀ ਜਾਂਦੀ ਹੈ। ਸੋ ਉਹ ਜਿਹੜਾ ਆਲਰੇਡੀ ਜਿਹੜਾ ਟ੍ਰਾਈਂਗ ਟੂ ਕੈਚ ਦਾ ਟੇਲ, ਤੇ ਮੈਨੂੰ ਲੱਗਦਾ ਵੀ ਭਾਰਤ ਵਾਲੇ ਕੁਐਗਮਾਇਰ 'ਚ ਤਾਂ ਫਸੇ ਹੀ ਫਸੇ ਨੇ, ਪਰ ਇਹ ਅਜੇ ਵੀ ਉਸ ਕਿਸਮ ਦੇ ਚੱਕਰ ਤੇ ਚੱਕਰ ਕੱਟ ਰਹੇ ਨੇ ਵੀ ਅਸੀਂ ਆਪਣੀ ਪੂੰਛ ਫੜਨੀ। ਇਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਆਲਰੇਡੀ ਇਹਨਾਂ ਨੇ ਆਪਣੀ ਪੂੰਛ ਲੱਤਾਂ ਵਿੱਚ ਦੇ ਲਈ ਹੋਈ ਹੈ, ਦੁਮ ਦਬਾ ਕੇ ਦੌੜੇ ਹੋਏ ਨੇ, ਤੇ ਹੁਣ ਜੇ ਤਾਂ ਪੂੰਛ ਫੜਨੀ ਹੋਏ, ਚਲੋ ਪੂੰਛ ਵੀ ਖੜੀ ਹੋਏ ਫਿਰ ਤਾਂ ਹੁਣ ਜਿਹੜੀ ਆਲਰੇਡੀ ਲੱਤਾਂ 'ਚ ਦਿੱਤੀ ਆ, ਉਹ ਤੇ ਲੱਤਾਂ ਦੇ ਥੱਲੋਂ ਦੀ ਤਾਂ ਤੁਸੀਂ ਫੜ ਸਕਦੇ ਹੋ। ਇਹਨੂੰ ਕਹਿੰਦੇ ਵੀ ਆਲਰੇਡੀ ਉਹਨਾਂ ਨੇ ਲੱਤ ਥੱਲੋਂ ਲੰਘਾ ਦਿੱਤਾ ਹੈ ਚੀਨ। ਹੁੰਦਾ ਤਾਂ ਇਹੀ ਹੈ, ਹੋਰ ਕੋਈ ਇਹ ਤਾਂ ਨਹੀਂ ਹੈ ਵੀ ਕਿਸੇ ਨੇ ਨਿਊਕਲੀਅਰ ਬੰਬ ਮਾਰ ਦੇਣੇ ਨੇ ਇੱਕ ਦੂਜੇ ਤੇ ਰਾਈਟ ਅਵੇ। ਉਹ ਤਾਂ ਅਖੀਰ 'ਚ ਜਾ ਕੇ ਹੁੰਦਾ। ਇਹ ਜਦੋਂ ਤੁਸੀਂ ਜਿਹੜੀ ਇਵਨ ਫਿਸਟ ਫਾਈਟ ਹੁੰਦੀ ਹੈ, ਫਿਸਟ ਫਾਈਟ ਵਿੱਚ ਤੁਹਾਡਾ ਇੱਕ ਟੈਸਟ ਹੀ ਹੁੰਦਾ ਹੈ, ਉਹ ਫਿਰ ਉਹ ਡੰਡਿਆਂ ਤੱਕ ਚਲੀ ਜਾਂਦੀ ਹੈ, ਗੋਲੀਆਂ ਦੂਜੀਆਂ ਵਾਲੀ ਤਾਂ ਬਾਅਦ ਦਾ ਕੰਮ ਹੁੰਦਾ। ਸੋ ਪਹਿਲਾਂ ਤਾਂ ਉਹ ਦਾਬਾ ਹੀ ਹੁੰਦਾ ਹੈ, ਜਿਹਨੂੰ ਸਾਡੇ ਆਮ ਜ਼ਬਾਨ ਦੇ ਵਿੱਚ ਕਹਿੰਦੇ ਨੇ ਕਿ ਵੀ ਲੜਾਈ ਹੱਲੇ ਦੀ, ਚਾਹ ਥੱਲੇ ਦੀ। ਹੁਣ ਜਿਹੜੀ ਹੱਲੇ ਦਾ ਮਤਲਬ ਇਹ ਹੈ ਵੀ ਜਿਹੜਾ ਲਲਕਾਰਾ ਮਾਰ ਕੇ ਜਾ ਪਿਆ, ਭਾਵੇਂ ਬੰਦੇ ਇੱਧਰ 3 ਨੇ ਉਧਰ 30 ਨੇ, ਜਿਹਨੇ ਜਾ ਕੇ ਪਹਿਲਾਂ ਢਾ ਲਿਆ, ਬਾਕੀ ਤਾਂ ਉਹਨਾਂ ਦੇ 29 ਦੌੜ ਜਾਣੇ ਨੇ, ਕਿਉਂਕਿ ਉੱਥੇ ਕੋਈ ਖਲੋਂਦਾ ਨਹੀਂ ਹੈ। ਸੋ ਉਹ ਬਾਕੀ ਚਾਹ ਥੱਲੇ ਦੀ ਤਾਂ ਸਾਨੂੰ ਪਤਾ ਹੀ ਹੈ ਕਿ ਵੀ ਅਸੀਂ ਜਦੋਂ ਤੱਕ ਐਨ ਪੂਰੀ ਉਹਦਾ ਟੀ ਬੈਗ ਦੀ ਟੌਕਸਿਨ ਸਾਰੀ ਨਾ ਆ ਜਾਏ ਕੱਢ ਕੇ, ਤੇ ਉਹਦੇ 'ਚ ਫਿਰ ਹੁਣ ਉਹੀ ਹੁੰਦਾ, ਫਿਰ ਚਾਹ ਥੱਲੇ ਦੀ ਹੋਣੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਭਾਰਤ ਦੀ ਨੀਤੀ ਇਸ ਕਿਸਮ ਦੀ ਹੈ। ਔਰ ਇਹ ਜਿਹੜੇ ਆਰਟੀਕਲ ਦੀ ਮੈਂ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਵੀ ਚਾਈਨਾ ਹੈਜ਼ ਕ੍ਰਾਸਡ ਇਟਸ ਓਨ ਲਿਮਿਟੇਸ਼ਨ ਆਫ LAC, ਕਿ ਜਿਹੜੀਆਂ ਉਹਨਾਂ ਨੇ ਖੁਦ ਸੀਮਾਵਾਂ ਕਦੇ ਮੰਨੀਆਂ, ਔਰ ਉਹਦੇ 'ਚ ਉਹਨਾਂ ਨੇ ਇਹ 1960 ਦੀਆਂ ਬਾਉਂਡਰੀ ਟਾਕਸ ਦਾ ਹਵਾਲਾ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਚਾਈਨਾ ਜਿੱਥੇ ਉਹਨਾਂ ਦੇ PLA ਟਰੂਪਸ ਹੁਣ ਖੜੇ ਨੇ, ਉਹ ਪੈਂਗੋਂਗ ਸੋ ਲੇਕ, ਗਲਵਾਨ ਵੈਲੀ ਔਰ ਬਿਯੋਂਡ ਬੀਜਿੰਗਸ ਓਨ ਟੈਰੀਟੋਰੀਅਲ ਕਲੇਮਸ ਉਹਨਾਂ ਦੇ ਵਿੱਚ ਆ ਕੇ ਖਲੋ ਗਏ ਨੇ। ਉਹ ਕਿਸੇ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਔਰ ਇਸ ਆਰਟੀਕਲ 'ਚ ਉਹਨਾਂ ਨੇ ਖਾਸ ਤੌਰ ਤੇ ਪੁਰਾਣੀ ਰਿਪੋਰਟ 1960 ਦੀ ਕੱਢੀ ਕਿ ਰਿਪੋਰਟ ਆਫ ਦਾ ਅਫੀਸ਼ੀਅਲਸ ਆਫ ਗਵਰਨਮੈਂਟ ਆਫ ਇੰਡੀਆ ਐਂਡ ਦਾ ਪੀਪਲਜ਼ ਰਿਪਬਲਿਕ ਆਫ ਚਾਈਨਾ ਔਨ ਬਾਉਂਡਰੀ ਕੁਐਸਚਨ। ਇਹ ਰਿਪੋਰਟ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ 1960 'ਚ ਛਾਪੀ ਸੀ। ਔਰ ਇਹ ਜਿਹੜੀਆਂ ਨੇ ਬਾਰਡਰ ਟਾਕਸ ਉਦੋਂ ਹੋਈਆਂ ਸੀ ਪ੍ਰਾਈਮ ਮਿਨਿਸਟਰ ਨਹਿਰੂ ਤੇ ਚਾਈਨੀਜ਼ ਪ੍ਰੀਮੀਅਰ ਚੌਨ ਲਾਈ ਦੇ ਵਿਚਾਲੇ, ਜਿਹੜੀਆਂ ਬੇਸ਼ੱਕ ਕਾਮਯਾਬ ਨਹੀਂ ਸੀ ਹੋਈਆਂ, ਪਰ ਉਹਦੇ 'ਚ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਵੀ ਅਸੀਂ ਦੁਬਾਰਾ ਮਿਲਾਂਗੇ ਟੂ ਐਗਜ਼ਾਮਿਨ ਫੈਕਚੁਅਲ ਮਟੀਰੀਅਲਸ ਇਨ ਦਾ ਪੋਜੈਸ਼ਨ ਆਫ ਟੂ ਗਵਰਨਮੈਂਟਸ ਟੂ ਸਪੋਰਟ देयर ਸਟੈਂਡ। ਔਰ ਹੁਣ ਜਿਵੇਂ ਮੈਰਾਥਨ ਟਾਕਸ ਹੋ ਰਹੀਆਂ, 4-5 ਤਾਂ ਹੋ ਗਈਆਂ, ਲੈਫਟੀਨੈਂਟ ਜਨਰਲ ਲੈਵਲ, ਦੂਜੇ ਲੈਵਲ, ਇਹ ਵੀ ਇੱਕ ਚਾਈਨਾ ਦਾ ਸਟਾਈਲ ਹੈ। ਔਰ ਇਹ ਵੈਸੇ ਵੀ ਦੁਨੀਆ 'ਚ ਡਿਪਲੋਮੇਸੀ ਦਾ ਇੱਕ ਸਟਾਈਲ ਵੀ ਹੁੰਦਾ ਹੈ ਕਿ ਗੱਲਬਾਤ ਕਰੀ ਜਾਓ, ਜਾਰੀ ਰੱਖੋ, ਵਿੱਚ ਕਿਤੇ ਛੱਡ ਦਿਓ, ਫਿਰ ਜਾਰੀ ਰੱਖੋ। ਉਹਨੂੰ ਕਹਿੰਦੇ ਨੇ ਵੀ ਥਕਾ ਦੇਣਾ, ਹੰਬਾ ਦੇਣਾ। ਬਿਲਕੁਲ। ਜਿਵੇਂ ਜਿਹੜਾ ਕੁੱਤਾ ਹੈ ਉਹ ਪੂੰਛ ਫੜਦਾ ਪਹਿਲਾਂ ਦੌੜੀ ਜਾਂਦਾ, ਫਿਰ ਜਦੋਂ ਤੱਕ ਉਹ ਹੰਬ ਨਹੀਂ ਜਾਂਦਾ ਉਹਨੂੰ ਐਫਰਟ ਨੂੰ ਨਹੀਂ ਛੱਡਦਾ।
ਸੋ ਚੀਨ ਨੇ ਤਾਂ ਇਹਨਾਂ ਨੂੰ ਇਹਨਾਂ ਦੀ ਔਕਾਤ ਦੱਸ ਦਿੱਤੀ, ਪਰ ਇਹ ਜਿਹੜਾ ਨੇ ਹੁਣ ਈਵਨ ਮੈਂ 1960 ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਦਾ ਫਸਟ ਸੈਸ਼ਨ ਟੁਕ ਪਲੇਸ ਫਰਮ ਜੂਨ 15 ਟੂ ਜੁਲਾਈ 25 1960 ਇਨ ਬੀਜਿੰਗ ਵਿਦ 18 ਮੀਟਿੰਗਸ, 18 ਮੀਟਿੰਗਸ ਬੀਜਿੰਗ ਦੇ ਵਿੱਚ ਹੋਈਆਂ। ਫਿਰ ਸੈਕੰਡ ਸੈਸ਼ਨ ਅਗਸਤ 19 ਤੋਂ ਅਕਤੂਬਰ 5 ਤੱਕ ਹੋਇਆ when 19 meetings were held, 19 meetings ਹੋਈਆਂ। ਜੀ following the final session in Rangoon, ਉਹਨਾਂ ਨੇ ਵੀ ਕਮਾਇਆ, ਪਹਿਲਾਂ ਬੀਜਿੰਗ ਜਿਹੜਾ ਦਿੱਲੀ ਚਲੋ, ਫਿਰ ਬੀਜਿੰਗ ਹੋਈ, ਫਿਰ ਰੰਗੂਨ ਚ ਹੋਏ। when 10 meetings were held, ਰੰਗੂਨ ਦੇ ਵਿੱਚ ਵੀ 10, ਹੁਣ ਜੇ ਤੁਸੀਂ ਕੋਲੇ ਮੜਾ ਲੈਂਦੇ ਹੋ ਤੇ 40-50 ਮੀਟਿੰਗਾਂ ਪਹੁੰਚ ਜਾਂਦੀਆਂ ਨੇ। ਜੀ the official report was signed in December 12 1960 in the report, ਉਹਨੇ ਦੇ ਬੜੀ ਦਿਲਚਸਪ ਗੱਲ ਹੈ ਜਿਹਨੂੰ ਤੁਸੀਂ ਨੈਗੋਸ਼ੀਏਸ਼ਨ ਜਾਂ ਡਿਪਲੋਮੇਸੀ ਦੇਖਦੇ ਹੋ, ਉਹਦੇ ਚ ਉਹਨਾਂ ਨੇ ਪੁੱਛਿਆ, ਇੰਡੀਅਨ ਸਾਈਡ ਆਸਕਡ what was the exact point where the alignment cuts the western half of Pangong Lake and what was the exact point where it left the Pangong Lake। ਇਹ ਹੁਣ ਨੈਗੋਸ਼ੀਏਸ਼ਨ ਹੋ ਰਹੀ ਹੈ ਕਿ ਵੀ ਇਹ ਕਿਉਂਕਿ ਸਾਰੇ ਹੀ ਹੁਣ ਝਗੜੇ ਚ ਨੇ, ਪੈਂਗੋਂਗ ਲੇਕ, ਡੈਪਸਨ, ਗਲਵਾਨ ਵੈਲੀ, ਸੋ ਉਹਦੇ ਦੁਆਲੇ ਇਹ ਮੀਟਿੰਗਾਂ ਸੀ ਜਿਹੜੀਆਂ 50 ਮੀਟਿੰਗਾਂ ਬੀਜਿੰਗ, ਦਿੱਲੀ, ਰੰਗੂਨ। ਉਹਨਾਂ ਨੇ ਕਿਹਾ ਜੀ ਇਹ ਕਿੱਥੇ ਹੈ, ਇੰਡੀਆ ਨੇ ਪੁੱਛਿਆ ਤੇ ਚਾਈਨੀਜ਼ ਸਾਈਡ ਰਿਸਪੌਂਡਡ। ਇਹ ਹੁਣ ਅਫੀਸ਼ੀਅਲ ਕੋਟ ਐਂਡ ਕੋਟ ਹੈ, ਇਹਦੇ ਚ ਕੋਈ ਐਡ ਜਾਂ ਸਬਸਟ੍ਰੈਕਟ ਨਹੀਂ ਕੀਤਾ ਹੋਇਆ। ਉਹਨਾਂ ਨੇ ਹੁਣ ਜਿਹੜਾ ਜਵਾਬ ਦਿੱਤਾ, the coordinates of the point where it reached the Pangong Lake were longitude 78 degrees 49 minutes east, latitude 33 degrees 44 minutes north. This roughly corresponds to an area near finger 8 and around 8 km east, where China now says the line of actual control is and where it transgressed in May। ਉਹਨਾਂ ਨੇ ਤੁਸੀਂ ਚੀਨੀਆਂ ਦਾ ਜਵਾਬ, ਉਹਨਾਂ ਨੇ ਕੋਈ ਐਗਜ਼ੈਕਟ ਗਰਾਊਂਡ ਤੇ ਲੋਕੇਸ਼ਨ ਨਹੀਂ ਦੱਸੀ। ਉਹਨਾਂ ਨੇ ਕਿਹਾ ਤੁਸੀਂ ਮੰਨ ਲਓ ਵੀ ਲੌਂਜੀਟਿਊਡ ਇਹ ਹੈ, ਲੈਟੀਟਿਊਡ ਇਹ ਹੈ। ਫਿਰ ਉਹਨਾਂ ਨੇ ਕਿਹਾ ਜੀ, ਇਹਨਾਂ ਨੇ ਕਿਹਾ ਕਿ ਇਹ ਜਿਹੜਾ ਬਣਦਾ ਹੈ ਫਿੰਗਰ 8 ਤੇ 8 ਕਿਲੋਮੀਟਰ ਈਸਟ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਹੁਣ ਇਸੇ ਤਰ੍ਹਾਂ ਜਦੋਂ ਗਲਵਾਨ ਵੈਲੀ ਵਾਲੇ ਰਿਗਾਰਡਿੰਗ ਦਾ ਗਲਵਾਨ ਵੈਲੀ, ਵੈਨ ਇੰਡੀਆ ਆਸਕਡ ਇਨ 1960, 60 ਸਾਲ ਪਹਿਲਾਂ 1960 ਚ ਪੁੱਛਿਆ ਫॉर ਹਾਈਟਸ ਆਫ ਪੀਕਸ ਐਂਡ ਲੋਕੇਸ਼ਨਸ ਆਫ ਪਾਸਿਸ ਇਨ ਦਾ ਏਰੀਆ, ਕਿ ਵੀ ਕਿਹੜੀਆਂ ਹਾਈਟਸ ਤੇ ਕਿਹੜੇ ਦਰੇ ਨੇ ਜਿਹੜੇ ਤੇ ਤੁਹਾਡਾ ਕਲੇਮ ਹੈ। ਚਾਈਨੀਜ਼ ਸਾਈਡ ਰਿਪਲਾਈਡ that the alignment, ਇਹ ਫਿਰ ਕੋਟ ਅਨਕੋਟ ਹੈ, cross the Galwan river at longitude 78 degrees 30 minutes east, latitude 34 degrees 46 minutes north। ਹੁਣ ਕਰ ਲਓ, ਮਿਣੀ ਜਾਓ ਤੁਸੀਂ ਬੈਠ ਕੇ ਕਿ ਕੀ ਹੈ ਉਹ ਪਹਾੜ ਨੇ, ਗਲੇਸ਼ੀਅਰ ਤੋਦੇ ਨੇ, ਉਹਨਾਂ ਚ ਕਿੱਥੇ ਮਿਣੋਗੇ। ਉਹਨਾਂ ਨੇ ਕਿਹਾ ਜੀ ਇਹਨਾਂ ਲੈਟੀਟਿਊਡ, ਇਹਨਾਂ even accounting for approximations because the coordinates were round numbers noted in degrees and minutes while the seconds were not specified। ਉਹ ਕਹਿੰਦੇ ਜੀ ਉਹਨਾਂ ਨੇ longitude ਤੇ ਦੱਸਿਆ, ਮਿੰਟ ਵੀ ਗਿਣੇ ਪਰ ਸੈਕਿੰਡ ਤਾਂ ਨਹੀਂ ਸੀ ਦੱਸੇ। China has gone beyond its 1960 claims both in Pangong Tso and in the Galwan Valley। ਉਹਨੇ ਕਿਹਾ ਜੀ ਉੱਥੋਂ ਵੀ ਲੰਘ ਗਿਆ, ਪੈਂਗੋਂਗ ਸੋ ਚੋਂ ਵੀ ਔਰ ਗਲਵਾਨ ਵੈਲੀ ਚੋਂ ਵੀ ਲੰਘ ਗਿਆ। ਔਰ ਇਹ ਜਿਹੜਾ ਇਸ ਸਾਰੇ ਚ ਅੱਗੇ ਉਹਨਾਂ ਦੀ ਪੂਰੀ ਡੀਟੇਲ ਹੈ ਕਿ ਵੀ ਇਹ ਹੈ ਕਿ ਉਹਨੇ ਹੁਣ ਉਹ ਏਰੀਆ ਐਕਵਾਇਰ ਕਰ ਲਏ ਨੇ ਜਿਹੜੇ ਇਹਨਾਂ ਨੇ ਪਹਿਲੇ ਕਲੇਮ ਨਹੀਂ ਸੀ ਕੀਤੇ ਹੋਏ। ਔਰ ਇਹ ਬਿਲਕੁਲ ਉਸ ਦੇ ਨਾਲ ਫਿੱਟ ਬਹਿੰਦਾ ਹੈ ਜਦੋਂ ਹੁਣ ਇਹ ਕਿਹਾ ਗਿਆ ਕਿ ਜੀ ਉਹਨਾਂ ਨੇ ਚਾਈਨਾ ਨੇ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਜੈ ਸ਼ੰਕਰ, ਉਹਨੂੰ ਮਿਲਣ ਤੋਂ ਨਾ ਕਰਦਾ। ਉਹਨਾਂ ਨੇ ਕਿਹਾ ਅਮਰੀਕਨ ਪਪਟ ਹੈ ਔਰ ਅਸੀਂ ਕਿਸੇ ਹੋਰ ਨਾਲ ਗੱਲ ਕਰਾਂਗੇ। ਫੋਰਨ ਮਿਨਿਸਟਰ ਟੂ ਫੋਰਨ ਮਿਨਿਸਟਰ ਟਾਕਸ ਜੈ ਸ਼ੰਕਰ ਦੀ ਥਾਂ ਤੇ ਅਜੀਤ ਡੋਭਾਲ ਇਹਨਾਂ ਦਾ ਉਹ ਜਿਹੜਾ ਪੂਰਾ ਗੁਰਗ ਕੱਢਿਆ ਜਿਹੜਾ ਇਸ ਵੇਲੇ ਕੰਟਰੀ ਰਨ ਕਰ ਲਿਆ। ਲੇਕਿਨ ਕੁਦਰਤੀ ਇੱਕ ਆਰਟੀਕਲ ਇੰਡੀਆ ਟੂਡੇ ਦਾ ਜਿਹੜਾ 13 ਅਗਸਤ 2019 ਦਾ ਮੇਰੀਆਂ ਨਜ਼ਰਾਂ ਚੋਂ ਗੁਜ਼ਰਿਆ। ਹੁਣ ਤੁਸੀਂ ਅੰਦਾਜ਼ਾ ਲਾਓ ਵੀ 13 ਅਗਸਤ ਜਿਹੜਾ 8 ਦਿਨ ਬਾਅਦ ਹੈ, 5 ਅਗਸਤ 2019 ਨੂੰ ਇਹਨਾਂ ਨੇ ਜੰਮੂ ਕਸ਼ਮੀਰ ਦਾ ਸਟੇਟਸ ਖਤਮ ਕੀਤਾ 370 ਐਬਰੋਗੇਟ ਕਰਕੇ। ਔਰ ਇਹ ਇੰਡੀਆ ਟੂਡੇ ਦਾ 13 ਅਗਸਤ 2019 ਦਾ ਜਿਹੜਾ ਇਸ਼ੂ ਹੈ ਉਹਦੇ ਚ ਹੈ ਲੱਦਾਖ ਯੂਨੀਅਨ ਟੈਰੀਟਰੀ ਇਨਵੋਲਵਸ ਆਵਰ ਟੈਰੀਟਰੀ, ਕਿਉਂਕਿ 5 ਨੂੰ ਇਹਨਾਂ ਨੇ ਕੀਤਾ, ਨਾਲ ਦੀ ਨਾਲ ਇਹਨਾਂ ਨੇ ਨਕਸ਼ਾ ਬਣਾ ਕੇ ਔਰ ਲੱਦਾਖ ਨੂੰ ਯੂਨੀਅਨ ਟੈਰੀਟਰੀ ਲਾਇਆ। ਹੁਣ ਇਹ ਸਟੇਟਮੈਂਟ ਹੈ ਲੱਦਾਖ ਯੂਨੀਅਨ ਟੈਰੀਟਰੀ ਇਨਵੋਲਵਸ ਆਵਰ ਟੈਰੀਟਰੀ। चाइना फॉरेन मिनिस्टर वांग टू जयशंकर, जयशंकर गया पंजाब चीन के जी नहीं इट वॉन्ट इफेक्ट एनीथिंग। उन्होंने कहा लिसन
ਜੀ। ਇਹ ਜਿਹੜਾ ਲਦਾਖ ਤੁਸੀਂ ਬਣਾਇਆ ਹੈ, ਬਿਲਕੁਲ। ਇਹ ਸਾਡੀ ਟੈਰੀਟਰੀ ਹੈ। China Foreign Minister Wang told S. Jaishankar that Indian government's announcement of the establishment of Ladakh Union Territory, which involves Chinese territory, has posed a challenge to China's sovereignty and violated the two countries' agreement on maintaining peace and stability in the border region. ਹੁਣ ਉਹਨਾਂ ਨੇ ਈਵਨ ਪਾਕਿਸਤਾਨ ਦੀ ਇਹਦੇ 'ਚ ਗੱਲ ਨਹੀਂ ਕੀਤੀ ਕਿ ਵੀ ਕਸ਼ਮੀਰ ਜਾਂ UN ਉਹਨਾਂ ਨੇ ਕਿਹਾ ਵੀ ਤੁਸੀਂ ਇਹ ਵਾਇਲੇਟ ਕੀਤੀ ਹੈ ਸਾਡੀ ਸੋਵਰਨਿਟੀ। ਇਹ ਜਿਹੜਾ ਦੋਨਾਂ ਮੁਲਕਾਂ ਦਾ ਐਗਰੀਮੈਂਟ ਸੀ ਉਹਨੂੰ ਤੁਸੀਂ ਵਾਇਲੇਟ ਕੀਤਾ ਹੈ। ਔਰ ਇਸ ਸਾਰੇ 'ਚ ਉਹ 'ਚ ਉਹਨਾਂ ਨੇ ਕਿਹਾ ਕਿ ਇੰਡੀਆਜ਼ ਮੂਵ ਇਜ਼ ਨੀਦਰ ਵੈਲਿਡ ਟੂ ਚਾਈਨਾ ਨੋਰ ਵਿਲ ਚੇਂਜ ਦਾ ਸਟੇਟਸ ਕੋ। ਵੀ ਅਸੀਂ ਤੁਹਾਡੇ ਇਸ ਮੂਵ ਨੂੰ ਨਹੀਂ ਮੰਨਦੇ, ਅਸੀਂ ਸਟੇਟਸ ਕੋ ਬਿਲਕੁਲ ਨਹੀਂ ਬਦਲਣਾ ਹੈ। and that China exercises sovereignty and administrative jurisdiction over the territories involved। ਜਿਹਦੇ ਤੇ ਤੁਸੀਂ ਕਬਜ਼ਾ ਕੀਤਾ ਹੈ ਯੂਨੀਅਨ ਟੈਰੀਟਰੀ ਬਣਾ ਕੇ, ਇਹ ਸਾਡੀ ਐਡਮਿਨਿਸਟ੍ਰੇਟਿਵ ਔਰ ਸੋਵਰਨ ਜੂਰਿਸਡਿਕਸ਼ਨ ਦੇ ਅੰਦਰ ਆਂਦੇ। ਔਰ ਇਹ ਖਬਰ ਕਿਤੇ ਐਵੇਂ ਕਿਵੇਂ ਨਹੀਂ, ਉਹਨਾਂ ਨੇ ਜਿਹੜਾ ਗਲੋਬਲ ਟਾਈਮਸ ਦੇ ਵਿੱਚ ਮਿਸਟਰ ਵੋਂਗ ਨੂੰ ਕੋਟ ਕਰਕੇ ਲਾਈ। ਔਰ ਇਸ ਸਾਰੇ ਚੋਂ ਔਰ ਇਹੀ ਨਹੀਂ, ਫਿਰ ਉਹਨਾਂ ਨੇ ਜਿਵੇਂ ਜੈ ਸ਼ੰਕਰ ਨੂੰ ਬਿਲਕੁਲ ਬੇਇੱਜ਼ਤ ਕੀਤਾ ਕਿ ਉਹਦੇ ਨਾਲ ਗੱਲ ਕਰਨ ਤੋਂ ਵੀ ਨਾ ਕੀਤੀ। ਔਰ ਇਸੇ 'ਚ ਜਦੋਂ ਹੁਣ ਕਿਹਾ ਜਾਂਦਾ ਹੈ ਕਿ ਕਸ਼ਮੀਰ ਦੇ ਵਿੱਚ ਚਾਈਨਾ ਇਨਵੋਲਵ ਹੋ ਸਕਦਾ ਹੈ ਈਵਨ ਮਿਲੀਟੈਰੀਲੀ, ਉਦੋਂ ਵੀ ਚਾਈਨਾ ਦਾ ਜ਼ਿਕਰ ਉਹਦੇ 'ਚ ਆਇਆ। ਉਹਦੇ 'ਚ ਉਹਨਾਂ ਨੇ ਚਾਈਨੀਜ਼ ਐਕਸਪਰਟਸ ਨੇ ਕਿਹਾ ਨਿਊ ਦਿੱਲੀਜ਼ ਯੂਨੀਲੈਟਰਲ ਡਿਸੀਜਨ ਵਿਲ ਬਾਈਟ ਇੰਡੀਆ ਬੈਕ ਇਨ ਦਾ ਫਿਊਚਰ, ਕਿ ਇਹ ਆਉਣ ਵਾਲੇ ਪੀਰੀਅਡ 'ਚ ਤੁਹਾਨੂੰ ਇਹਦਾ ਜਿਹੜਾ ਉਹ ਡੰਗ ਖਾਣਾ ਪਏਗਾ। ਸਕ੍ਰੇਪਿੰਗ ਕਸ਼ਮੀਰ ਸਪੈਸ਼ਲ ਸਟੇਟਸ is just a carnival of nationalism. If the Indian government continues hyping this mood, it will become more and more radical and will surely backfire. और ये तुसी देखोगे भी 13 अगस्त और उन्होंने कहने तो बाद अगले आलमोस्ट 5-6 महीने दे विच अप्रैल दे विच उन्होंने अपनी कार्रवाई शुरू कर दी। और पहुँचदे जून दे विच एक झड़प और फाइनली ਜਿਹੜਾ ਉਹਨਾਂ ਨੇ ਕਿਵੇਂ ਇੰਡੀਆ ਦਾ ਬਿਲਕੁਲ ਜਿਹੜਾ ਉਹਨਾਂ ਦੀ ਮਿਲਟਰੀ ਮਾਈਟ ਸੋ ਕਾਲਡ ਉਸ ਨੂੰ ਵੀ ਦੱਸ ਦਿੱਤਾ ਕਿ ਵੀ ਇਹ ਤਾਂ ਬਿਲਕੁਲ ਹੀ ਜਿਹੜੇ ਨੇ ਘਸਿਆਰਿਆਂ ਵਾਂਗ ਹੀ ਨੇ, ਇਹਨਾਂ ਦੀ ਕੋਈ ਫੌਜ ਜਾਂ ਦੂਜਾ ਨਹੀਂ ਹੈ। ਪਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜ਼ਾਹਰ ਹੈ ਜਿਵੇਂ ਕਰੋਨਾ ਦੇ ਨਾਲ ਰਿਲੇਟਡ ਦੁਨੀਆ 'ਚ ਕਾਫੀ ਤੇਜ਼ੀ ਨਾਲ ਕੇਸ ਫੈਲ ਰਹੇ ਨੇ। ਟੋਟਲ ਕੇਸ 14,07,77,241 ਨੇ। कुल डेथ्स 6,10,959 ने। अमरीका दे विच 3,09,43,316 टोटल केस ने। और अमरीका जी इस वेले जड़ियां डेथ्स दी फिगर है हुण तक कोरोना नाल 1,43,590। इंडिया जिहदा मैं जिक्र किया भी ऑलरेडी 1,01,54,917 टोटल केस ने। 28,099 डेथ्स ने ਜਿਹੜੀਆਂ ਰਿਕਾਰਡਡ ਨੇ। ਪਾਕਿਸਤਾਨ 12ਵੇਂ ਨੰਬਰ ਤੇ ਹੈ 2,65,083 ਟੋਟਲ ਕੇਸ ਨੇ ਔਰ 5,599 ਜਿਹੜੀਆਂ ਨੇ ਕੁੱਲ ਡੈਥਸ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।